ਅਮਰੀਕਾ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਢਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਖਬਰ ਆ ਰਹੀ ਆ ਕਸ਼ਮੀਰ ਦੇ ਬਾਰੇ, UN ਦੇ ਵਿੱਚ ਕਲੋਜ਼ ਡੋਰ ਮੀਟਿੰਗ ਜਿਹੜੀ ਚੱਲ ਰਹੀ ਆ ਤੇ ਪੂਰੀ ਤਰ੍ਹਾਂ ਜਿਹੜਾ ਕਸ਼ਮੀਰ ਆ ਉਹਨੂੰ ਲੋਕਡਾਊਨ ਕੀਤਾ ਹੋਇਆ ਹੈ। ਦੁਨੀਆ ਦੀਆਂ ਸਾਰੇ ਹੀ ਜਿਹੜਾ ਇੰਟਰਨੈਸ਼ਨਲ ਮੀਡੀਆ, ਚਾਹੇ ਉਹ CNN ਆ, ਫੌਕਸ ਆ, ਨਿਊਯਾਰਕ ਟਾਈਮ ਆ, ਬ੍ਰਿਟੇਨ ਦੀਆਂ ਅਖਬਾਰਾਂ ਹੈਗੀਆਂ। ਪਰ ਅੱਜ ਜਿਹੜੀ ਇੱਕ UN ਨੂੰ ਜਿਹੜਾ ਇੰਡੀਆ ਦਾ ਅੰਬੈਸਡਰ ਆ ਉਹਨੂੰ ਕੁਐਸਚਨ ਪੁੱਛਿਆ ਗਿਆ ਭਈ ਉੱਥੇ ਜਿਹੜਾ ਆ ਕਸ਼ਮੀਰੀ ਲੋਕ ਉਹਨਾਂ ਨੂੰ ਤੰਗ ਕੀਤਾ ਗਿਆ। ਉਹ ਕਹਿੰਦਾ ਭਈ ਕਿਸੇ ਵੀ ਮੁਲਕ ਨੇ, ਕਿਸੇ ਵੀ ਆਰਗੇਨਾਈਜੇਸ਼ਨ ਨੇ ਇੱਕ ਵੀ ਸਟੇਟਮੈਂਟ ਨਹੀਂ ਦਿੱਤੀ ਪਈ ਜਿਹੜੇ ਆ ਇੰਡੀਆ ਦੀ ਜਿਹੜੀ ਆਰਮੀ ਆ ਜਾਂ ਪੁਲਿਸ ਆ ਉਹ ਕਿਸੇ ਆਮ ਬੰਦੇ ਨਾਲ ਧੱਕਾ ਕਰਦੀ ਆ। ਸੋ ਸ਼ਰੇਆਮ ਉਹ ਉੱਥੇ ਬੋਲ ਕੇ ਗਿਆ, ਕਿਸੇ ਨੂੰ ਕੋਈ ਤੰਗੀ ਨਹੀਂ ਹੈ, ਜੋ ਕੁਛ ਅਖਬਾਰਾਂ 'ਚ ਆ ਰਿਹਾ ਇਹ ਸਭ ਗਲਤ ਹੈਗਾ। ਸੋ ਇਹ ਹਜੇ ਵੀ ਜਿਹੜੀ ਇਸ ਟਾਈਮ ਦੇ ਉੱਤੇ ਵੀ ਜਿਹੜੀ ਮੀਟਿੰਗ ਆ ਉਹ UN ਦੇ ਵਿੱਚ ਕਲੋਜ਼ ਡੋਰ ਮੀਟਿੰਗ ਜਿਹੜੀ ਹੈਗੀ ਆ ਉਹ ਚੱਲ ਰਹੀ ਹੈਗੀ ਆ। ਜੀ, ਅਗਲੀ ਜਿਹੜੀ ਖਬਰ ਕਰਦੇ ਹਾਂ, ਕੱਲ੍ਹ ਰਾਸ਼ਟਰਪਤੀ ਟਰੰਪ ਹੁਣਾਂ ਦੇ ਕਹਿਣ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਜਿਹੜੀਆਂ 2 ਮੁਸਲਿਮ ਇੱਥੋਂ ਦੀਆਂ ਕਾਂਗਰਸ ਵੂਮਨ ਹੈਗੀਆਂ ਆ ਉਹਨਾਂ ਨੂੰ ਇਜ਼ਰਾਈਲ ਜਾਣ ਤੋਂ ਰੋਕ ਦਿੱਤਾ ਗਿਆ ਸੀਗਾ। ਬਾਅਦ ਦੇ ਵਿੱਚ ਇਜ਼ਰਾਈਲ ਨੇ ਕਿਹਾ ਵੀ ਜਿਹੜੀ ਰਸ਼ੀਦਾ ਤਲੀਬ ਆ, ਜਿਸ ਦਾ ਪਰਿਵਾਰ ਦੇ ਕੁਝ ਮੈਂਬਰ ਜਿਹੜੇ ਵੈਸਟ ਬੈਂਕ ਦੇ ਇਲਾਕੇ ਦੇ ਵਿੱਚ ਰਹਿੰਦੇ ਨੇ, ਵੀ ਉਹਨਾਂ ਨੂੰ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਜਿਹੜੇ ਉੱਥੇ ਜਾਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਵੇਗੀ। ਪਰ ਉਸ ਨੇ ਉੱਥੇ ਜਾਣ ਤੋਂ ਹੁਣ ਇਨਕਾਰ ਕਰ ਦਿੱਤਾ। ਕਹਿੰਦੀ ਵੀ ਜਿਹੜੀਆਂ ਉਸ ਦੇ ਉੱਤੇ ਕੰਡੀਸ਼ਨਸ ਲਾਈਆਂ ਗਈਆਂ ਉਸ ਦੇ ਉੱਤੇ ਬਹੁਤ ਜ਼ਿਆਦੀਆਂ ਰੋਕਾਂ ਨੇ। ਜੇ ਉਸਨੇ ਉੱਥੇ ਜਾ ਕੇ ਵੈਸਟ ਬੈਂਕ ਦੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਮਿਲਣਾ, ਜਿਨ੍ਹਾਂ ਦੇ ਵਿੱਚ ਉਹਦੀ ਗ੍ਰੈਂਡ ਮਦਰ ਵੀ ਜਿਹੜੀ ਕਹਿੰਦੇ ਇੱਕ ਦੱਸੀ ਜਾਂਦੀ ਆ, ਅਤੇ ਉਹਨੇ ਇੱਕ ਵਾਰੀ ਫੇਰ ਜਿਹੜੀ ਆ ਉਹ ਮੁੜ ਕੇ ਦੁਬਾਰਾ ਗੱਲ ਕੀਤੀ ਵੀ ਜਿਹੜੇ ਲੋਕਾਂ ਨੂੰ ਉੱਥੇ ਜਿਹੜੇ ਕਿਤੇ ਨਾ ਕਿਤੇ ਦੱਬਿਆ ਜਿਹੜਾ ਆ ਉਹ ਜਾ ਰਿਹਾ ਆ। ਤੁਸੀਂ ਹੁਣ UN ਦੀ ਗੱਲ ਕਰਕੇ ਹਟੇ ਆ। UN ਵੀ ਇੱਕ ਸਿਰਫ ਤੇ ਸਿਰਫ ਇੱਕ ਕਠਪੁਤਲੀ ਆ, ਰੌਲਾ ਰੱਪਾ ਹੀ ਜਿਹੜਾ ਬਸ ਉੱਥੇ ਪੈਂਦਾ ਆ। ਜਿਹਦਾ ਮੁਲਕ ਦਾ ਜਿਹੜਾ ਜ਼ੋਰ ਚੱਲਦਾ ਆ ਉਹਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਉੱਥੇ ਜਿਹੜਾ ਉਹ ਚਲਾਈ ਹੀ ਜਿਹੜਾ ਉਹ ਜਾਣਾ ਹੁੰਦਾ ਆ। ਸੋ ਦੇਖਦੇ ਹਾਂ ਇਹਦੇ ਵਿੱਚ ਕੀ ਬਣਦਾ ਹੈ। ਪਰ ਇਹ ਮਸਲਾ ਇੱਕ ਵਾਰੀ ਫਿਰ ਜਿਹੜਾ ਕਹਿ ਲਓ ਵੀ ਤੂਲ ਜਿਹੜਾ ਇਸਨੇ ਜਿਹੜਾ ਫੜਿਆ ਆ ਵੀ ਮੁਲਕ ਦੇ ਜਿਹੜੇ ਰਾਸ਼ਟਰਪਤੀ ਦੇ ਦੁਆਰਾ ਆਪਣੇ ਹੀ ਉਹਨਾਂ ਦੇ ਕਾਂਗਰਸ ਵੂਮਨਸ ਆ ਉਹਨਾਂ ਨੂੰ ਦੂਜੇ ਮੁਲਕ ਦੇ ਵਿੱਚ ਜਾਣ ਤੋਂ, ਉਹਨਾਂ ਨੂੰ ਬੈਨ ਕਰਨ ਦੀ ਜਿਹੜੀ ਆ ਸਿਫਾਰਿਸ਼ ਕਰਨ ਤੋਂ ਬਾਅਦ 'ਚ ਜਿਹੜੇ ਇਜ਼ਰਾਈਲ ਵਾਲਿਆਂ ਨੇ ਜਿਹੜਾ ਉਹਨਾਂ ਨੂੰ ਬੈਨ ਕਰ ਦਿੱਤਾ ਸੀ, ਅਤੇ ਬਾਅਦ 'ਚ ਹਿਊਮੈਨੀਟੇਰੀਅਨ ਜਿਹੜੀਆਂ ਕੰਡੀਸ਼ਨਸ ਕਹਿ ਕੇ ਹਿਊਮੈਨੀਟੇਰੀਅਨ ਕੰਡੀਸ਼ਨਸ ਦੇ ਚੱਲਦੇ ਜਿਹੜੇ ਉਹਨਾਂ ਨੂੰ ਬਾਅਦ 'ਚ ਇਜਾਜ਼ਤ ਦਿੱਤੀ। ਪਰ ਹੁਣ ਉਸ ਕਾਂਗਰਸ ਵੂਮਨ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜੀ ਬਿਲਕੁਲ। ਇਹਦੇ ਸੰਬੰਧ ਵਿੱਚ ਬਰਨੀ ਸੈਂਡਰਸ ਜਿਹੜੇ ਵਰਮੌਂਟ ਤੋਂ ਸੈਨੇਟਰ ਹੈਗੇ ਅਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਡੈਮੋਕ੍ਰੈਟਿਕ ਪਾਰਟੀ ਦੇ, ਉਹਨਾਂ ਨੇ ਇਹ ਕਿਹਾ ਵੀ ਬਹੁਤ ਮਾੜੀ ਗੱਲ ਆ ਜੇ ਇਜ਼ਰਾਈਲ ਨੇ ਜਿਹੜਾ ਉਹਨਾਂ ਨੂੰ ਬੈਨ ਕੀਤਾ ਹੈਗਾ। ਸੋ ਹੋਰ ਵੀ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਵੀ ਦੋਨਾਂ ਮੁਲਕਾਂ ਦੇ ਲਈ, ਈਵਨ US ਅਤੇ ਇਜ਼ਰਾਈਲ, ਇਸ ਤਰ੍ਹਾਂ ਦੇ ਇਲੈਕਟਡ ਆਫੀਸ਼ੀਅਲ ਨੂੰ ਬੈਨ ਕਰਨਾ ਉਹ ਜਿਹੜੇ ਡੈਮੋਕ੍ਰੇਸੀ ਦੇ ਲਈ ਮਾੜੀ ਗੱਲ ਆ। ਜੀ ਬਿਲਕੁਲ। ਆਈ ਥਿੰਕ ਜਿਹੜਾ ਇੱਥੇ ਦਾ AI ਪੈਕ ਹੈਗਾ ਜਿਹੜਾ ਇਜ਼ਰਾਈਲ ਵਾਲਿਆਂ ਨੇ, ਉਹਨਾਂ ਨੇ ਵੀ ਇਸ ਚੀਜ਼ ਦੀ ਜਿਹੜੀ ਕਿਤੇ ਨਾ ਕਿਤੇ ਖਿਲਾਫਤ ਕੀਤੀ ਸੀ ਵੀ ਇਹਦੇ ਨਾਲ ਇਜ਼ਰਾਈਲ ਦੀ ਛਵੀ ਜਿਹੜੀ ਆ ਇੱਦਾਂ ਬੈਨ ਕਰਨ ਦੇ ਨਾਲ ਉਹ ਖਰਾਬ ਹੁੰਦੀ ਹੈ। ਇੱਥੇ ਦਾ ਕਾਫੀ ਵੱਡਾ ਜਿਹੜਾ ਜਿਊਜ਼ ਦਾ ਉਹ ਵੱਡਾ ਸੁਪਰ ਪੈਕ ਹੈਗਾ ਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਅੱਜ ਸਵੇਰੇ ਜਿਹੜੇ ਸਬਵੇ ਦੇ ਵਿੱਚ, ਨਿਊਯਾਰਕ ਦੀ ਸਬਵੇ ਦੇ ਵਿੱਚ 2 ਜਿਹੜੇ ਪ੍ਰੈਸ਼ਰ ਕੁੱਕਰ ਜਿਹੜੇ ਉਹ ਲੱਭੇ ਆ, ਜਿਸ ਤੋਂ ਬਾਅਦ ਦੇ ਵਿੱਚ ਇੱਕ ਹਿਸਾਬ ਦੇ ਨਾਲ ਉੱਥੇ ਤੜਥੱਲੀ ਅਤੇ ਸਨਸਨੀ ਜਿਹੜੀ ਆ ਉਹ ਫੈਲ ਗਈ ਵੀ ਪਤਾ ਨਹੀਂ ਇਸ ਦੇ ਵਿੱਚ ਕੀ ਹੋਵੇਗਾ। ਪਰ ਬਾਅਦ ਦੇ ਵਿੱਚ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਆ, ਪੁਲਿਸ ਵਾਲੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਜਿਹੜੇ ਦੋਨੋਂ ਹੀ ਪ੍ਰੈਸ਼ਰ ਕੁੱਕਰ ਇਹਨਾਂ ਵਿੱਚ ਕਿਸੇ ਮਤਲਬ ਡਰਨ ਦੀ ਜਿਹੜੀ ਆ ਉਹ ਕੋਈ ਜ਼ਰੂਰਤ ਨਹੀਂ ਸੀ। ਪਰ ਇੱਕ ਵਾਰੀ ਜਿਹੜੀ ਹਫੜਾ ਦਫੜੀ ਆ ਪੂਰੀ ਤਰ੍ਹਾਂ ਜਿਹੜੀ ਆ ਉਸ ਕਮਿਊਟ ਦੇ ਵਿੱਚ, ਨਿਊਯਾਰਕ ਦੇ ਸਬਵੇ ਦੇ ਵਿੱਚ ਜਿਹੜੀ ਉਹ ਫੈਲ ਗਈ ਸੀ। ਸਾਰੇ ਜਾਣੇ ਆਪੋ ਆਪਣੇ ਕੰਮਾਂ ਦੇ ਉੱਤੇ ਤੁਰੇ ਹੁੰਦੇ, ਕਾਹਲੀ ਹੁੰਦੀ ਹਰ ਇੱਕ ਨੂੰ, ਅਤੇ ਅਜਿਹੀ ਚੀਜ਼ ਜਿੱਥੋਂ ਜਿਹੜਾ ਕਿਤੇ ਨਾ ਕਿਤੇ ਖਤਰਾ ਬਣਦਾ ਹੀ ਆ, ਕਿਉਂਕਿ ਸਭ ਨੂੰ ਹੀ ਪਤਾ ਵੀ ਪ੍ਰੈਸ਼ਰ ਕੁੱਕਰ ਜਿਹੜੇ ਬੰਬ ਦੀਆਂ ਚਰਚਾਵਾਂ ਜਿਹੜੀਆਂ ਆ ਉਹ ਜਿਹੜੇ ਅੱਤਵਾਦੀ ਜਥੇਬੰਦੀਆਂ ਦੇ ਸਫ਼ਿਆਂ ਦੇ ਵਿੱਚ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ, ਅਤੇ ਉਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਵਾਰੀ ਭੈ
ਪੈ ਗਿਆ। ਜੀ, ਅਗਲੀ ਖਬਰ ਜਿਹੜੀ ਆ ਕੱਲ੍ਹ ਸ਼ਾਮ ਦੀ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਹਿੰਦੇ ਵੀ ਆਪਣੇ ਜਿਹੜੇ ਐਡਵਾਈਜ਼ਰਸ ਉਹਨਾਂ ਨਾਲ ਗੱਲ ਕੀਤੀ ਸੀ ਵੀ ਕੀ ਅਸੀਂ ਜਿਹੜੀ ਗ੍ਰੀਨਲੈਂਡ ਆ ਕੰਟਰੀ ਉਹਨੂੰ ਖਰੀਦ ਸਕਦੇ ਹੈਗੇ ਆ। ਸੋ ਇਹ ਕਾਫੀ ਮਾਹੌਲ ਜਿਹੜਾ ਗਰਮਾਇਆ। 118 ਸਕੁਅਰ ਮਾਈਲ ਦਾ ਜਿਹੜਾ ਇਹ ਮੁਲਕ ਹੈਗਾ ਆ। ਪੋਪੂਲੇਸ਼ਨ ਬੜੀ ਘੱਟ ਆ, 54,000 ਸਿਰ ਪੋਪੂਲੇਸ਼ਨ ਆ, ਪਰ ਉੱਥੇ ਨੈਚੁਰਲ ਰਿਸੋਰਸਿਸ ਬਹੁਤ ਜ਼ਿਆਦਾ ਆ, ਜਿਸ ਤਰ੍ਹਾਂ ਆਇਰਨ ਓਰ, ਲੈਡ, ਜ਼ਿੰਕ, ਡਾਇਮੰਡ, ਗੋਲਡ, ਰੇਅਰ ਅਰਥ ਐਲੀਮੈਂਟ, ਯੂਰੇਨੀਅਮ ਅਤੇ ਆਇਲ, ਅਤੇ ਕਾਫੀ ਵੱਡੀ ਗਿਣਤੀ 'ਚ ਜਿਹੜੀ ਆਈਸ ਆ ਉੱਥੋਂ ਮੈਲਟ ਹੋ ਰਹੀ। 80% ਉਸ ਕੰਟਰੀ ਦੀ ਜਿਹੜੀ ਏਰੀਆ ਆ ਉਹ ਆਈਸ ਦੇ ਨਾਲ ਕਵਰ ਹੋਇਆ ਆ। ਅਤੇ ਡੈਨਿਸ਼ ਗਵਰਨਮੈਂਟ ਜਿਹੜੀਆਂ ਆ ਉਹ ਉਹਨਾਂ ਨੂੰ ਜਿਹੜੀਆਂ ਆ ਪ੍ਰੋਟੈਕਸ਼ਨ ਦਿੰਦੀ ਹੈਗੀ ਆ। ਅਤੇ ਇਸ ਤੋਂ ਪਹਿਲਾਂ ਵੀ ਜਿਹੜਾ US ਨੇ 1946 ਦੇ ਵਿੱਚ ਵੀ ਅਤੇ 1857 ਦੇ ਵਿੱਚ ਵੀ ਟਰਾਈ ਕੀਤੀ ਸੀ ਬਾਈ ਕਰਨ ਦੀ, ਪਰ ਉਹ ਬਾਈ ਨਹੀਂ ਕਰ ਸਕੇ। ਅਤੇ ਪਰ ਗ੍ਰੀਨਲੈਂਡ ਦੇ ਜਿਹੜੇ ਹੁਣ ਆਫੀਸ਼ੀਅਲਸ ਆ ਉਹ ਕਹਿੰਦੇ ਵੀ ਨਹੀਂ, ਸਾਡਾ ਮੁਲਕ ਸੇਲ 'ਤੇ ਨਹੀਂ ਅਤੇ ਨਾ ਹੀ ਅਸੀਂ ਵੇਚਣਾ ਚਾਹੁੰਦੇ ਹਾਂ। ਅਤੇ ਇਹ ਵੀ ਦੱਸਦੇ ਜਾਈਏ, ਕਹਿੰਦੇ ਵੀ ਅਮਰੀਕਾ ਦਾ ਇੱਕ ਬਹੁਤ ਵੱਡਾ ਜਿਹੜਾ ਵੇਸ ਆ ਥੂਲੇ ਏਅਰ ਵੇਸ ਉਹ ਉੱਥੇ ਗ੍ਰੀਨਲੈਂਡ 'ਚ ਹੈਗਾ ਆ। ਜੀ ਬਿਲਕੁਲ, ਜਿੱਦਾਂ ਇਸ ਟਾਈਮ ਕਸ਼ਮੀਰ ਦੇ ਵਿੱਚ ਲੱਗੇ ਹੋਏ ਆ ਵੀ ਉੱਥੇ ਜਿਹੜੇ ਹੈਗੇ ਨੇ ਵੱਡੇ ਵੱਡੇ ਕਾਰੋਬਾਰੀ ਜਾਣ ਅਤੇ ਉੱਥੇ ਦੇ ਰਿਸੋਰਸਿਸ ਜਿਹੜੇ ਆ ਉਹਨੂੰ ਵਰਤਣਾ ਚਾਹੁੰਦੇ ਆ। ਇਸੇ ਤਰੀਕੇ ਨਾਲ ਅਮਰੀਕਾ ਦੀ ਵੀ ਅੱਖ ਜਿਹੜੇ ਉੱਥੋਂ ਦੇ ਰਿਸੋਰਸਿਸ ਦੇ ਉੱਤੇ ਹੀ ਹੈਗੀ ਆ। ਉਹਨਾਂ ਨੂੰ ਪਤਾ ਵੀ ਉੱਥੇ ਜਿਹੜੇ ਆਰਟਿਕ ਦੇ ਵਿੱਚ ਜੇ ਡਰਿਲਿੰਗ ਕਰਨਗੇ ਤਾਂ ਉੱਥੋਂ ਤੇਲ ਵੀ ਜਿਹੜਾ ਉਹਨਾਂ ਨੂੰ ਉੱਥੋਂ ਲੱਭ ਸਕਦਾ ਆ। ਸੋ ਵਾਤਾਵਰਣ ਦੇ ਨਾਲ ਕਿੰਨੇ ਕੁ ਜਿਹੜੇ ਪ੍ਰੇਮੀ ਹੈਗੇ ਆ ਇਹ ਤਾਂ ਆਪਾਂ ਨੂੰ ਪਤਾ ਹੀ ਆ, ਜਿਹੜਾ ਮੌਜੂਦਾ ਪ੍ਰਸ਼ਾਸਨ ਆ ਕਿਸ ਤਰੀਕੇ ਦੇ ਨਾਲ ਸਗੋਂ ਜਿਹੜੀਆਂ ਵਾਤਾਵਰਣ ਦੇ ਨਾਲ ਸੰਬੰਧਿਤ ਜਿਹੜੀਆਂ ਰੈਗੂਲੇਸ਼ਨਸ ਆ ਉਹਨਾਂ ਨੂੰ ਲਗਾਤਾਰ ਉਹ ਘਟਾ ਰਹੇ ਨੇ। ਜੀ, ਇਹ ਤੋਂ ਪਹਿਲਾਂ ਵੀ ਕਹਿੰਦੇ ਵੀ ਅਮਰੀਕਾ ਨੇ ਕਈ ਮੁਲਕ ਜਿਹੜੇ ਜਾਂ ਆਈਲੈਂਡ ਬਾਈ ਕੀਤੇ ਆ। 1867 ਦੇ ਵਿੱਚ ਜਿਹੜਾ ਹੈਗਾ ਆ ਅਲਾਸਕਾ ਵੀ ਇਹਨੇ ਬਾਈ ਕੀਤਾ ਸੀ ਰਸ਼ੀਆ ਤੋਂ 7.2 ਮਿਲੀਅਨ ਦਾ। ਅਤੇ ਫਿਲਪਾਈਨਜ਼ ਦੇ ਵਿੱਚ ਇੱਕ ਆਈਲੈਂਡ ਜਿਹੜਾ ਸਪੇਨ ਤੋਂ 1898 'ਚ $20 ਮਿਲੀਅਨ ਦਾ ਬਾਈ ਕੀਤਾ ਸੀ। ਅਤੇ ਵਰਜਨ ਆਈਲੈਂਡ ਡੈਨਮਾਰਕ ਤੋਂ 1917 ਦੇ ਵਿੱਚ $25 ਮਿਲੀਅਨ ਦਾ ਬਾਈ ਕੀਤਾ ਸੀ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਕੱਲ੍ਹ ਜਿਹੜੇ ਆਪਣੇ 2020 ਦੀ ਜਿਹੜੀ ਰੀ ਇਲੈਕਸ਼ਨ ਦੇ ਲਈ ਲਗਾਤਾਰ ਵੱਖ-ਵੱਖ ਰੈਲੀਆਂ ਜਿਹੜੀਆਂ ਉਹ ਕਰ ਰਹੇ ਆ। ਇਹਨਾਂ ਨੇ ਕੱਲ੍ਹ ਜਿਹੜੀ ਆ ਇੱਕ ਹੋਰ ਰੈਲੀ ਨੂੰ ਜਿਹੜਾ ਸੰਬੋਧਨ ਜਿਹੜਾ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਦਾ ਮੈਂ ਰਾਸ਼ਟਰਪਤੀ ਬਣਿਆ ਇੱਕ ਹਿਸਾਬ ਦੇ ਨਾਲ ਇਕੋਨਮੀ ਗੁੱਡ ਚੱਲ ਰਹੀ ਹੈ, ਪਰ ਉਹਨਾਂ ਨੇ ਇਹ ਵੀ ਨਾਲ ਜਿਹੜਾ ਡਰਾਤਾ ਵੀ ਆਪਣੇ ਜਿਹੜੇ ਵੋਟਰਾਂ ਨੂੰ ਪਹੁੰਚਾਉਣ ਦੇ ਲਈ ਡਰਾਇਆ ਵੀ ਜੇ ਤੁਸੀਂ ਜੇ ਮੈਨੂੰ ਇੱਕ ਹਿਸਾਬ ਦੇ ਨਾਲ ਨਹੀਂ ਚੁਣੋਗੇ ਤਾਂ ਇਕੋਨਮੀ ਜਿਹੜੀ ਉਹ ਡਾਊਨ ਚੱਲ ਜੂਗੀ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ, ਕਹਿੰਦੇ ਤੁਹਾਡੇ ਕੋਲ ਕੋਈ ਚਾਰਾ ਹੀ ਨਹੀਂ ਮੈਨੂੰ ਜਿਹੜੀ ਆ ਦੁਬਾਰਾ ਵੋਟ ਪਾਉਣ ਤੋਂ ਇਲਾਵਾ, ਤੁਹਾਨੂੰ ਵੋਟ ਮੈਨੂੰ ਜਿਹੜੀ ਆ ਉਹ ਪਾਉਣੀ ਹੀ ਪੈਣੀ ਆ। ਸੋ ਇੱਦਾਂ ਜਿਹੜੀਆਂ ਕੱਲ੍ਹ ਜਿਹੜੀਆਂ ਉਹਨਾਂ ਨੇ ਆਪਣੇ ਗੱਲਬਾਤ ਦੇ ਵਿੱਚ ਆਪਣੀ ਰੈਲੀ ਦੇ ਵਿੱਚ ਗੱਲਾਂ ਜਿਹੜੀਆਂ ਉਹ ਕੀਤੀਆਂ। ਫੈਡਸ ਨੇ ਕੁਛ ਸਮਾਂ ਪਹਿਲਾਂ, ਕੁਛ ਹਫ਼ਤੇ ਪਹਿਲਾਂ ਜਿਹੜੇ ਇੰਟਰਸਟ ਰੇਟ ਆ ਉਹ ਜਿਹੜੇ 0.25 ਕਹਿ ਲਓ ਜਾਂ 25 ਪੁਆਇੰਟ ਜਿਹੜੇ ਥੋੜ੍ਹੇ ਜਿਹੜੇ ਉਹਨਾਂ ਨੇ ਉਹ ਡਾਊਨ ਕੀਤੇ ਸੀ, ਘਟਾਏ ਸੀ, ਜਿਸ ਕਰਕੇ ਇੰਟਰਸਟ ਰੇਟ ਜਿਹੜੇ ਆ ਉਹ ਥੱਲੇ ਗਏ ਸੀਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਟਰੇਡ ਵਾਰ ਦਾ ਮਸਲਾ ਇੱਕ ਵਾਰੀ ਫਿਰ ਉਲਝਿਆ। ਉਹ ਇੰਨਾ ਕੁ ਜ਼ਿਆਦਾ ਉਲਝਿਆ ਵੀ ਇੱਕ ਦਿਨ ਦੇ ਵਿੱਚ ਮਾਰਕੀਟ ਜਿਹੜੀ 800 ਪੁਆਇੰਟ ਜਿਹੜੀ ਡਿੱਗ ਗਈ। ਅਤੇ ਉਸ ਦਿਨ ਤੋਂ ਕਈ ਲੋਕਾਂ ਨੇ, ਕਈ ਜਿਹੜੇ ਇਕਨੋਮਿਕ ਮਾਹਰ ਆ ਉਹਨਾਂ ਨੇ ਕਿਹਾ ਵੀ ਰਿਸੈਸ਼ਨ ਦੇ ਜਿਹੜੇ ਸਿੰਪਟਮਸ ਆ ਉਹ ਜਿਹੜੇ ਨਜ਼ਰ ਆ ਰਹੇ ਆ। ਉਸ ਤੋਂ ਬਾਅਦ 'ਚ ਜਿਹੜੇ ਟਵਿੱਟਰ ਦੇ ਉੱਤੇ ਟਰੰਪ ਰਿਸੈਸ਼ਨ ਕਰਕੇ ਜਿਹੜਾ ਇੱਕ ਹੈਸ਼ਟੈਗ ਆ ਉਹ ਵੀ ਬਹੁਤ ਚਰਚਾ ਜਿਹੜੀ ਉਸਨੇ ਬਟੋਰੀ। ਸੋ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਨੇ ਆਪਣੇ ਜਿੰਨੇ ਵੀ ਰੈਲੀ ਦੇ ਵਿੱਚ ਉੱਥੇ ਆਏ ਸੀਗੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ, ਤੁਹਾਨੂੰ ਮੈਨੂੰ ਹੀ ਵੋਟ ਪਾਉਣੀ ਪੈਣੀ ਆ, ਨਹੀਂ ਤਾਂ ਇਕੋਨਮੀ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਡਾਊਨ ਜਿਹੜੀ ਉਹ ਜਾ ਸਕਦੀ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਲੋਕ ਆਪਣੀ ਜਿਹੜੀ ਆ ਮਰਜ਼ੀ ਕਰਨਗੇ ਜਾਂ ਰਾਸ਼ਟਰਪਤੀ ਟਰੰਪ ਦੇ ਇਸ ਡਰਾਵੇ ਦੇ ਉੱਤੇ ਉਹਨਾਂ ਨੂੰ ਵੋਟ ਉਹ ਪਾਉਣਗੇ। ਜੀ, ਅਗਲੀ ਖਬਰ ਜਿਹੜੀ ਆ ਕੋਲੋਰਾਡੋ ਸਪ੍ਰਿੰਗ ਤੋਂ ਆ ਰਹੀ ਆ, ਜਿੱਥੇ ਇੱਕ ਪੁਲਿਸ ਆਫੀਸਰ ਨੇ ਜਿਹੜੇ ਕਾਲੇ ਮੂਲ ਦਾ ਨੌਜਵਾਨ ਬੱਚਾ ਸੀ 19 ਸਾਲਾਂ ਦਾ ਡੀ ਵੌਨ ਵੈਲੀ, ਉਹਨੂੰ ਜਿਹੜਾ ਆ 3 ਗੋਲੀਆਂ ਮਾਰ ਕੇ ਮਾਰ ਦਿੱਤਾ। ਕਹਿੰਦੇ ਭਈ 2 ਕਾਲੇ ਮੂਲ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਪੁਲਿਸ ਵੱਲੋਂ ਖੜ੍ਹੇ ਕੀਤੇ ਗਿਆ ਵੀ ਤੁਹਾਡੇ ਵਰਗੇ ਅਸੀਂ ਲੱਭ ਰਹੇ ਹਾਂ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਗਨ ਹੋ ਸਕਦੀ ਆ ਵੀ ਆਪਣੇ ਹੱਥ ਉੱਤੇ ਰੱਖੋ। ਉਹਨਾਂ ਨੇ ਕਹਿੰਦੇ ਪੂਰਾ ਫੋਲੋ ਵੀ ਕੀਤਾ, ਪਰ ਮੁੜ ਕੇ ਜਿਹੜਾ ਆ ਇੱਕ ਨੌਜਵਾਨ ਦੇ ਜਿਹੜੀਆਂ 3 ਗੋਲੀਆਂ ਮਾਰ ਦਿੱਤੀਆਂ। ਅਤੇ ਹੁਣ ਜਿਹੜੇ ਲੋਕ ਹੈਗੇ ਆ ਉਹ ਕਹਿੰਦੇ ਵੀ ਇੱਕ ਇੰਡੀਪੈਂਡੈਂਟ ਪ੍ਰੋਬ ਜਿਹੜੀ ਇਹਦੇ ਸੰਬੰਧ ਦੇ ਵਿੱਚ ਹੋਣੀ ਚਾਹੀਦੀ ਆ। ਜੀ ਬਿਲਕੁਲ, ਪਿੱਠ ਦੇ ਵਿੱਚ ਕਹਿੰਦੇ ਉਹ ਭੱਜਿਆ ਉੱਥੋਂ
ਜਦੋਂ ਬਾਹਾਂ ਉਹਨੇ ਖੜੀਆਂ ਕੀਤੀਆਂ ਸੀ, ਫਿਰ ਉੱਥੋਂ ਉਹ ਭੱਜਿਆ। ਜਦੋਂ ਦੂਜਾ ਪੁਲਿਸ ਵਾਲਾ ਆਇਆ ਤਾਂ ਫਿਰ ਉਸ ਪੁਲਿਸ ਵਾਲੇ ਨੇ ਪਿੱਛੇ ਕਹਿੰਦੇ 3 ਗੋਲੀਆਂ ਜਿਹੜੀਆਂ ਉਹ ਮਾਰੀਆਂ। ਹੁਣ ਪਰਿਵਾਰ ਵਾਲੇ ਜਿਹੜੇ ਚਾਹੁੰਦੇ ਨੇ ਵੀ ਇਸ ਦੇ ਉੱਤੇ ਜਿਹੜਾ ਆ ਇੰਡੀਪੈਂਡੈਂਟ, ਜਿੱਦਾਂ ਤੁਸੀਂ ਕਿਹਾ ਵੀ ਆਜ਼ਾਦ ਜਿਹੜੀ ਪ੍ਰੋਬ ਆ ਉਹ ਹੋਵੇ। ਵੈਸੇ ਜਿਹੜੇ ਹਰਜੋਤ ਸਿੰਘ ਜੀ ਬੋਡੀ ਕੈਮ ਆਉਣ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਇੱਦਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਆ, ਉਹ ਕਾਫੀ ਚਰਚਾ ਦਾ, ਵਿਵਾਦ ਦਾ ਅਤੇ ਚਰਚਾ ਦਾ ਜਿਹੜਾ ਵਿਸ਼ਾ ਆ ਉਹ ਲਗਾਤਾਰ ਬਣਦੀਆਂ ਜਾ ਰਹੀਆਂ। ਅੱਗੇ ਪਤਾ ਨਹੀਂ ਹੋਰ ਅਜਿਹੀਆਂ ਘਟਨਾਵਾਂ ਕਿੰਨੀਆਂ ਕੁ ਹੋਈਆਂ ਹੋਣੀਆਂ ਜਿਹੜੀਆਂ ਪੇਪਰ ਵਰਕ ਦੇ ਵਿੱਚ ਕੁਝ ਹੋਰ ਕਹਿ ਕੇ ਦੱਬ ਹੋ ਗਈਆਂ ਹੋਣਗੀਆਂ ਜੀ। ਅਗਲੀ ਖਬਰ ਜਿਹੜੀ ਹਾਂਗਕਾਂਗ ਨਾਲ ਰਿਲੇਟਡ ਆ, ਹਾਂਗਕਾਂਗ ਦੇ ਵਿੱਚ ਇੱਕ ਜਿਹੜੀ ਡਿਜ਼ਨੀ ਦੇ ਵਿੱਚ ਐਕਟਰੈਸ ਹੈਗੀ ਆ, ਜਿਹਨੂੰ ਮੁਲਾਨ ਕਹਿੰਦੇ ਹੈਗੇ ਆ, ਚਾਈਨੀਜ਼ ਅਮਰੀਕਨ ਐਕਟਰੈਸ ਹੈਗੀ ਆ ਕ੍ਰਿਸਟਲ ਲਿਊ। ਉਹ ਜਿਹੜੀ ਆ ਉਹ ਜਿਹੜੇ ਹਾਂਗਕਾਂਗ ਦੇ ਵਿੱਚ ਪ੍ਰੋ ਡੈਮੋਕ੍ਰੇਸੀ ਅਤੇ ਐਂਟੀ ਪੁਲਿਸ ਬਰੂਟੈਲਿਟੀ ਦੇ ਮੁਜ਼ਾਹਰੇ ਹੋ ਰਹੇ ਆ, ਉਹਨਾਂ ਦੇ ਅਗੇਂਸਟ ਬੋਲੀ ਹੈਗੀ ਆ, ਜਿਹਦੇ ਕਰਕੇ ਜਿਹੜਾ ਆ ਕਾਫੀ ਹੁਣ ਹਾਂਗਕਾਂਗ ਦੇ ਵਿੱਚ ਲੋਕ ਇੱਕ ਤਰ੍ਹਾਂ ਨਾਲ ਕਾਲ ਕਰ ਰਹੇ ਆ ਵੀ ਇਹ ਜਿਹੜੀ ਐਕਟਰੈਸ ਆ ਇਹਦਾ ਟੋਟਲੀ ਬਾਈਕਾਟ ਕਰਨਾ ਚਾਹੀਦਾ ਹੈਗਾ ਜੀ। ਉੱਧਰ ਜੇ ਗੱਲ ਕਰੀਏ, ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਨੇ ਨਿਊ ਹੈਂਪਸ਼ਾਇਰ ਦੇ ਵਿੱਚ ਜਾ ਕੇ ਆਪਣੀ ਰੈਲੀ ਨੂੰ ਸੰਬੋਧਨ ਕਰ ਵੀ ਰਹੇ ਸੀਗੇ। ਕੱਲ੍ਹ ਇੱਕ ਵਾਰੀ ਫਿਰ ਉਹਨਾਂ ਨੇ ਜਿਹੜੀ ਗਨ ਕੰਟਰੋਲ ਦੇ ਉੱਤੇ ਆਪਣੇ ਜਿਹੜੇ ਵਿਚਾਰ ਆ ਉਹ ਥੋੜ੍ਹੇ ਸਾਂਝੇ ਕੀਤੇ। ਉਸ ਰੈਲੀ ਦੇ ਵਿੱਚ ਉਹਨਾਂ ਨੇ ਆਖਿਆ ਵੀ ਬੰਦੂਕ ਆਪਣੇ ਆਪ ਤਾਂ ਚੱਲਦੀ ਨਹੀਂ, ਟ੍ਰਿਗਰ ਤਾਂ ਉਹ ਖੁਦ ਜਿਹੜੀ ਦਬਾਉਂਦੀ ਨਹੀਂ ਆ। ਇਹ ਜਿਹੜੇ ਕੁਛ ਸਨਕੀ ਲੋਕ ਨੇ, ਮੈਂਟਲੀ ਇਲ ਲੋਕ ਨੇ, ਉਹ ਜਿਹੜੇ ਇੱਦਾਂ ਦਾ ਕੰਮ ਜਿਹੜਾ ਉਹ ਕਰ ਰਹੇ ਆ। ਸੋ ਉਹਨਾਂ ਨੇ ਗਨ ਵਾਇਲੈਂਸ ਦੇ ਵਿੱਚ ਜਿਹੜੀ ਗਨ ਨੂੰ ਜ਼ਿੰਮੇਵਾਰ ਇੱਕ ਵਾਰੀ ਫਿਰ ਨਹੀਂ ਆਖਿਆ। ਇਨਫੈਕਟ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਮੈਂਟਲੀ ਤੌਰ ਦੇ ਉੱਤੇ ਅਪਸੈਟ ਹੈਗੇ ਨੇ ਜਾਂ ਮੈਂਟਲੀ ਇਲ ਨੇ, ਉਹਨਾਂ ਦੇ ਕਰਕੇ ਇਹ ਜਿਹੜੀਆਂ ਲਗਾਤਾਰ ਸ਼ੂਟਿੰਗਸ ਜਿਹੜੀਆਂ ਉਹ ਹੋ ਰਹੀਆਂ ਆ। ਅਤੇ ਉਹਨਾਂ ਨੇ ਉੱਥੇ ਕਿਹਾ ਵੀ ਸਾਨੂੰ ਜਿਹੜਾ ਆ ਇਸ ਬੈਕਗਰਾਊਂਡਸ ਚੈੱਕ ਆ ਉਹਨਾਂ ਨੂੰ ਜਿਹੜਾ ਹੋਰ ਸਟਰੋਂਗ ਜਿਹੜਾ ਕਰਨ ਦੀ ਜ਼ਰੂਰਤ ਆ। ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਜਿਹੜੀਆਂ ਮਾਸ ਸ਼ੂਟਿੰਗਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਅਜਿਹੀਆਂ ਗੱਲਾਂ ਕਰਦੇ ਰਹੇ ਆ, ਪਰ ਬਾਅਦ ਦੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਠੰਡੇ ਬਸਤੇ ਦੇ ਵਿੱਚ ਪਾਉਂਦੇ ਰਹੇ ਆ। NRA ਦੀ ਲੌਬੀ ਜਿਹੜੀ ਆ ਕਾਫੀ ਸਟਰੋਂਗ ਹੈਗੀ ਆ, ਅਤੇ ਉਹ ਲਗਾਤਾਰ ਜਦੋਂ ਵੀ ਕੋਈ ਵੱਡਾ ਲੀਡਰ ਜਾਂ ਕੋਈ ਵੀ ਲੀਡਰ ਇਸ ਤਰੀਕੇ ਦੀ ਗੱਲ ਆਖਦਾ ਹੈ ਅਤੇ ਉਹਨਾਂ ਦੇ ਖਿਲਾਫ ਬਹੁਤ ਜਲਦੀ ਜਿਹੜੇ ਉੱਭਰ ਕੇ ਆ ਜਾਂਦੇ ਆ ਅਤੇ ਉਹਨਾਂ ਨੂੰ ਉਹ ਚੁੱਪ ਕਰਾਉਣ ਦੇ ਵਿੱਚ ਕਾਮਯਾਬ ਵੀ ਰਹਿ ਜਾਂਦੇ ਆ। ਹੁਣ ਇਹ ਵੀ ਜ਼ਿਕਰਯੋਗ ਗੱਲ ਹੈਗੀ, 2017 ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਹੱਥਾਂ ਦੇ ਨਾਲ ਦਸਤਖਤ ਕਰਕੇ ਜਿਹੜੇ ਪੁਰਾਣੇ ਜਿਹੜੇ ਓਬਾਮਾ ਪ੍ਰਸ਼ਾਸਨ ਦੇ ਦੁਆਰਾ ਬੈਕਗਰਾਊਂਡ ਚੈੱਕ ਜਿਹੜਾ ਮੈਂਟਲੀ ਇਲ ਲੋਕਾਂ ਤੱਕ ਬੰਦੂਕਾਂ ਜਿਹੜੀਆਂ ਉਹ ਨਾ ਜਾਣ, ਜਿਹੜੀ ਉਸ ਦੇ ਵਿੱਚ ਉਹਨਾਂ ਨੇ ਥੋੜ੍ਹੀ ਔਖਿਆਈ ਕੀਤੀ ਸੀ। ਇਹਨਾਂ ਨੇ ਖੁਦ ਦਸਤਖਤ ਕਰਕੇ ਉਹ ਜਿਹੜੀ ਔਖਿਆਈ ਆ ਉਸ ਨੂੰ ਹਟਾ ਦਿੱਤਾ ਸੀਗਾ। ਇਸ ਦੀ ਚਰਚਾ ਜਿਹੜੀ ਆ ਉਹ ਕੋਈ ਵੀ ਜਿਹੜਾ ਖੁਦ ਉਹ ਕਰਦਾ ਨਹੀਂ ਆ, ਅਤੇ ਹੁਣ ਇੱਕ ਵਾਰੀ ਫਿਰ ਆਪਣੀਆਂ ਰੈਲੀਆਂ ਦੇ ਵਿੱਚ ਜਿਹੜੇ ਉਹ ਇਹੀ ਗੱਲਾਂ ਕਰ ਰਹੇ ਆ ਵੀ ਮੈਂਟਲੀ ਇਲ ਲੋਕਾਂ ਤੱਕ ਬੰਦੂਕਾਂ ਜਿਹੜੀਆਂ ਉਹ ਨਹੀਂ ਜਿਹੜੀਆਂ ਉਹ ਜਾਣੀਆਂ ਚਾਹੀਦੀਆਂ। ਉੱਧਰ ਜਿਹੜੇ ਕੁਛ ਕੁ ਨਜ਼ਦੀਕੀ ਹੈਗੇ ਨੇ NRA ਦੇ, ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਨਾਲ ਸੰਬੰਧਿਤ ਆ, ਉਹ ਕਹਿ ਰਹੇ ਨੇ ਵੀ ਇੱਦਾਂ ਲੱਗ ਰਿਹਾ, ਉਹਨਾਂ ਦੇ ਜਿਹੜੇ ਨਜ਼ਦੀਕੀ ਕਹਿੰਦੇ ਵੀ ਅਸੀਂ ਚਿੰਤਤ ਹਾਂ ਵੀ NRA ਦੀ ਜਿਹੜੀ ਪਾਵਰ ਆ ਵਾਸ਼ਿੰਗਟਨ ਦੇ ਵਿੱਚ ਹੌਲੀ ਹੌਲੀ ਜਿਹੜੀ ਉਹ ਘਟ ਰਹੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਜਿਹੜਾ ਆ ਉਹ ਕੀ ਬਣਦਾ ਹੈਗਾ ਆ। ਪਰ ਇੱਕ ਚੀਜ਼ ਜਿਹੜੀ ਰਾਸ਼ਟਰਪਤੀ ਟਰੰਪ ਨੇ ਉਹ ਜਿਹੜੀ ਸਪਸ਼ਟ ਕਰ ਦਿੱਤੀ ਆ, ਉਹ NRA ਤੋਂ ਜਿਹੜਾ ਬਾਹਰ ਆ ਉਹ ਨਹੀਂ ਜਿਹੜਾ ਉਹ ਹੋਣਾ ਚਾਹੁੰਦੇ। ਉਹ ਜਿਹੜਾ ਜਿੰਮਾ ਆ ਉਹ ਸਿਰਫ ਤੇ ਸਿਰਫ ਜਿਹੜੀ ਮੈਂਟਲ ਇਲਨੈਸ ਦੇ ਸਿਰ ਦੇ ਉੱਤੇ ਉਹ ਪਾ ਰਹੇ ਨੇ ਜੀ। ਅਗਲੀ ਖਬਰ ਜਿਹੜੀ ਆ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਬੇਕਰਸਫੀਲਡ ਦੀ ਜਿਹੜੀ ਸਿਟੀ ਕੌਂਸਲ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਤੇ ਇੱਕ ਜਿਹੜਾ ਨਵਾਂ ਪਾਰਕ ਬਣਨ ਜਾ ਰਿਹਾ ਆ ਵੀ ਉਹਨੂੰ ਜਿਹੜਾ ਨੇਮ ਕਰਨਾ ਆ ਜਸਵੰਤ ਸਿੰਘ ਖਾਲੜਾ ਪਾਰਕ, ਉਹਦੇ ਬਾਰੇ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਹੈਗੇ ਆ, ਖਾਸ ਕਰਕੇ ਜੈਕਾਰਾ ਮੂਵਮੈਂਟ ਵਾਲੇ ਜਿਹੜੇ ਬੱਚੇ ਹੈਗੇ ਆ, ਉਹ ਇਸ ਮੂਵਮੈਂਟ ਨੂੰ ਅੱਗੇ ਲਿਜਾ ਰਹੇ ਹੈਗੇ ਆ। ਇਸ ਤੋਂ ਪਹਿਲਾਂ ਵੀ ਫਰਿਜ਼ਨੋ ਦੇ ਵਿੱਚ ਜਿਹੜਾ ਇੱਕ ਪਾਰਕ ਜਸਵੰਤ ਸਿੰਘ ਖਾਲੜਾ ਸ਼ਹੀਦ ਜਿਹੜੇ ਹੋਏ ਆ ਉਹਨਾਂ ਦੇ ਨਾਮ 'ਤੇ ਰੱਖਿਆ ਗਿਆ ਆ। ਕੁਛ ਕੁ ਲੋਕ ਜਿਹੜੇ ਆ ਉਹ ਪ੍ਰੋਟੈਸਟ ਵੀ ਕਰ ਰਹੇ ਹੈਗੇ ਆ ਭਈ ਇਹ ਜਿਹੜਾ ਨਾਂ ਆ ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਨਹੀਂ ਹੋਣਾ ਚਾਹੀਦਾ। ਜਿੰਨੇ ਵੀ ਸਾਡੇ ਸਰੋਤੇ ਬੇਕਰਸਫੀਲਡ ਦੇ ਵਿੱਚ ਹੈਗੇ ਆ, ਪੰਜਾਬੀ ਰੇਡੀਓ USA ਵਾਲੇ ਖਾਸ ਕਰਕੇ, ਸਾਰਿਆਂ ਨੂੰ ਬੇਨਤੀ ਆ ਵੀ ਆਪ ਵੀ ਆਪਣੇ ਗੁਆਂਢੀਆਂ ਨੂੰ ਵੀ ਕਹੋ, ਇਹ ਜਿਸ ਤਰ੍ਹਾਂ ਭਾਈ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਿੱਖਾਂ ਦਾ ਮਾਰਟਨ ਲੂਥਰ ਕਿੰਗ ਜਾਣਿਆ ਜਾਂਦਾ
ਆ। ਸੋ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੀਦੀ ਆ। ਬੇਕਰਸਫੀਲਡ ਦੇ ਵਿੱਚ ਪੰਜਾਬੀ ਕਮਿਊਨਿਟੀ ਦੇ ਬਹੁਤ ਜ਼ਿਆਦਾ ਬਿਜ਼ਨਸ ਹੈਗੇ ਆ, ਵੱਡੀ ਗਿਣਤੀ ਦੇ ਵਿੱਚ ਜਿਹੜਾ ਟੈਕਸ ਆ ਉਹ ਸਿਟੀ ਨੂੰ, ਸਟੇਟ ਨੂੰ ਜਾਂਦਾ ਹੈਗਾ। ਅਤੇ ਜਦੋਂ ਇੱਦਾਂ ਦੇ ਮੁੱਦੇ ਹੁੰਦੇ ਆ ਤਾਂ ਸਾਰੇ ਇਕੱਠੇ ਹੋ ਕੇ ਜਿਹੜੀ ਗੱਲ ਕਰਨੀ ਚਾਹੀਦੀ ਹੈਗੀ ਆ। ਦੋ ਨਾਮ ਉੱਥੇ ਚੱਲ ਰਹੇ, ਇੱਕ ਤਾਂ JSK ਪਾਰਕ, ਜਸਵੰਤ ਸਿੰਘ ਖਾਲੜਾ ਪਾਰਕ, ਜਾਂ ਉਹਨੂੰ ਜਿਹੜਾ ਆ ਯੂਨਿਟੀ ਪਾਰਕ ਜਿਹੜਾ ਕਿਹਾ ਜਾ ਸਕਦਾ ਆ। ਪਹਿਲਾਂ ਜਿਹੜਾ ਮੇਅਰ ਉੱਥੇ ਦੇ ਹੈਗੇ ਹਾਰਵੀ ਹਾਲ, ਉਹ ਕਹਿੰਦਾ ਵੀ ਮੈਂ ਇਹ ਚਾਹੁੰਦਾ ਆ ਵੀ ਇਹ ਪਾਰਕ ਦਾ ਨਾਂ ਹੋਵੇ, ਪਰ ਇੱਕ ਦੋ ਜਿਹੜੇ ਸਿਟੀ ਕੌਂਸਲ ਆ ਉਹ ਅਗੇਂਸਟ ਆ। ਸਾਰਿਆਂ ਨੂੰ ਜਿਹੜੀ ਸਿਟੀ ਕੌਂਸਲ ਦੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦੀਆਂ, ਈਮੇਲਾਂ ਕਰਨੀਆਂ ਚਾਹੀਦੀਆਂ ਇਹਦੇ ਸਪੋਰਟ ਦੇ ਵਿੱਚ। ਪਰ ਕਈ ਜਿਹੜੇ ਹੇਟਰਸ ਆ ਉਹ ਵੀ ਜਿਹੜੀ ਕਾਫੀ ਉਲਟ ਜਿਹੜਾ ਉੱਥੇ ਪ੍ਰਚਾਰ ਕਰ ਰਹੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਜਿਹੜੀ ਇੱਕ ਪ੍ਰੈਸ਼ਰ ਕੁੱਕਰ ਜਿਹੜਾ ਸਕੇਅਰ ਬਣਿਆ ਸੀ, ਉਸ ਦੇ ਉੱਤੇ ਲੇਟੈਸਟ ਅਪਡੇਟ ਇਹ ਆ ਰਹੀ ਆ ਵੀ ਜਿਹੜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਵਾਲੇ ਆ ਉਹ ਇਸ ਟਾਈਮ ਇੱਕ ਕਥਿਤ ਜਿਹੜਾ ਸਸਪੈਕਟ ਆ ਉਸ ਦੀ ਭਾਲ ਦੇ ਵਿੱਚ ਹੈਗਾ ਆ। ਉਹਨਾਂ ਦੇ ਕੋਲ ਜਿਹੜੀਆਂ ਕੁਝ ਤਸਵੀਰਾਂ ਮੈਨਹੈਟਨ ਦੇ ਵਿੱਚ ਜਿਹੜੀਆਂ ਉਹਨਾਂ ਨੇ ਸਬਵੇ ਦੇ ਵਿੱਚ ਉਸ ਬੰਦੇ ਨੇ ਰੱਖੀਆਂ ਆ, ਉਹ ਜਿਹੜੀਆਂ ਆ ਉਹ ਉਹਨਾਂ ਨੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਆ ਅਤੇ ਉਸ ਦੀ ਭਾਲ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਇੱਕ ਹੋਰ ਤੀਜਾ ਇੱਕ ਪ੍ਰੈਸ਼ਰ ਕੁੱਕਰ ਵੀ ਜਿਹੜਾ ਇੱਕ ਗਾਰਬੇਜ ਕੈਨ ਦੇ ਨਜ਼ਦੀਕ ਚੈਲਸੀ ਉੱਥੇ ਜਿਹੜਾ ਇਲਾਕਾ ਆ ਉਸ ਦੇ ਵਿੱਚ ਲੱਭਾ ਸੀ। 1 ਘੰਟੇ ਬਾਅਦ ਕਹਿੰਦੇ ਉਸ ਬੰਦੇ ਨੇ ਜਿਹੜੀ ਪ੍ਰਾਈਮ ਡੇ ਵਾਲੀ ਜਿਹੜੀ ਟੀ-ਸ਼ਰਟ ਆ ਨੀਲੇ ਰੰਗ ਦੀ ਉਹ ਪਾਈ ਆ। ਉੱਦਾਂ ਪੁਲਿਸ ਨੇ ਇਹ ਇੱਕ ਵਾਰੀ ਫੇਰ ਦੁਬਾਰਾ ਕਿਹਾ ਆ ਵੀ ਇਸ ਦੇ ਵਿੱਚ ਡਰਨ ਦੀ ਜਿਹੜੀ ਕੋਈ ਜ਼ਰੂਰਤ ਨਹੀਂ ਹੈ, ਇਸ ਦੇ ਵਿੱਚ ਕੋਈ ਸਨਸਨੀਖੇਜ਼ ਜਾਂ ਧਮਾਕਾ ਖੇਸ ਜਿਹੜੀ ਆ ਉਹ ਸਮੱਗਰੀ ਨਹੀਂ ਸੀਗੀ ਜੀ। ਸੋ ਬਿਲਕੁਲ ਸਾਡਾ ਹੁਣ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ। ਕੱਲ੍ਹ ਨੂੰ ਜਿਹੜਾ ਸ਼ਨੀਚਰਵਾਰ ਦਾ ਸਵੇਰ ਦਾ ਪ੍ਰੋਗਰਾਮ ਹੁੰਦਾ ਆ ਉਹ ਸਪੈਸ਼ਲੀ ਇਮੀਗ੍ਰੇਸ਼ਨ ਦੇ ਨਾਲ, ਆਈਸ ਦੇ ਨਾਲ ਅਪਡੇਟਸ ਜੋ ਇਮੀਗ੍ਰੇਸ਼ਨ 'ਚ ਹੋ ਰਹੀਆਂ ਉਹਦੇ ਬਾਰੇ ਖਬਰਾਂ ਸਾਂਝੀਆਂ ਹੁੰਦੀਆਂ, ਉਹ ਜ਼ਰੂਰ ਉਹ ਵੀ ਪ੍ਰੋਗਰਾਮ ਸੁਣਿਓ। ਅਤੇ ਆਪਾਂ ਹੋਰ ਕੋਈ ਖਬਰ ਸਾਂਝੀ ਕਰਨੀ? ਜੀ ਬਿਲਕੁਲ ਜੀ, ਇੱਥੇ ਜਿਹੜਾ ਆਪਣਾ ਜਿਹੜਾ ਸਮਾਪਤੀ ਹੈ ਅਤੇ ਨਾਲ ਹੀ ਆਪਣੇ ਦੱਸ ਦਈਏ ਵੀ ਪੰਜਾਬੀ ਕਲਚਰਲ ਸੈਂਟਰ USA ਦੇ ਵਿੱਚ ਕੱਲ੍ਹ ਨੂੰ ਜਿਹੜਾ ਇੱਕ ਵਿਸ਼ੇਸ਼ ਜਿਹੜਾ ਉੱਦਮ ਜਿਹੜਾ ਕੀਤਾ ਜਾ ਰਿਹਾ ਨਿਊਟ੍ਰੀਸ਼ਨ ਦੇ ਨਾਲ ਸੰਬੰਧਿਤ ਜਿਹੜਾ ਇੱਕ ਸੈਮੀਨਾਰ ਆ ਹਰਜੋਤ ਸਿੰਘ ਜੀ ਉਹ ਹੋਣ ਜਾ ਰਿਹਾ ਆ, ਜਿਸ ਦੇ ਵਿੱਚ ਕਿਹੜੇ ਤੱਤਾਂ ਦੀ ਤੁਹਾਡੇ ਸਰੀਰ ਦੇ ਵਿੱਚ ਘਾਟ ਆ, ਵਾਧ ਆ, ਕਿਹੜੀ ਚੀਜ਼ ਤੁਹਾਨੂੰ ਜਿਹੜੀ ਉਹ ਲੈਣੀ ਚਾਹੀਦੀ ਆ, ਉਸ ਦੇ ਨਾਲ ਸੰਬੰਧਿਤ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਿਹੜੇ ਕੁਝ ਲੋਕ ਆ ਉੱਥੇ ਆਉਣਗੇ। ਕਿੱਦਾਂ ਦਾ ਫੂਡ ਖਾਣਾ ਚਾਹੀਦਾ, ਕਿੱਦਾਂ ਤੁਸੀਂ ਭਾਰ ਘਟਾ ਸਕਦੇ ਆ। ਸੋ ਤੁਸੀਂ ਫ੍ਰੀ 'ਚ ਆ ਕੇ ਉੱਥੇ ਜਿਹੜਾ ਆਪਣਾ ਚੈੱਕਅਪ ਕਰਾ ਸਕਦੇ ਆ, ਸਲਾਹ ਲੈ ਸਕਦੇ ਹੈਗੇ ਆ। ਬਾਅਦ ਦੇ ਵਿੱਚ ਤੁਸੀਂ ਉਹ ਫੋਲੋ ਕਰਨਾ ਨਹੀਂ ਕਰਨਾ ਉਹ ਤਾਂ ਤੁਹਾਡੀ ਨਹੀਂ, ਚਲੋ ਫੋਲੋ ਕਰੋਗੇ ਤਾਂ ਫਾਇਦੇ ਦੇ ਵਿੱਚ ਜਿਹੜੇ ਰਹੋਗੇ। ਉਹ ਵੀ ਬਹੁਤ ਸਾਰੇ ਲੋਕ ਦੱਸਦੇ ਆ ਵੀ ਉਹ ਚੀਜ਼ ਫੋਲੋ ਕਰਨ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਇੱਕ ਹਿਸਾਬ ਦੇ ਨਾਲ ਜਿਹੜਾ ਸੁਧਾਰਿਆ। ਸੋ ਬਿਲਕੁਲ, ਖਾਸ ਕਰਕੇ ਜਿਹੜੇ ਟਰੱਕਾਂ ਵਾਲੇ ਆ ਜਾਂ ਉਹਨਾਂ ਦੇ ਪਰਿਵਾਰ, ਉਹਨਾਂ ਦੀ ਵਾਈਫਸ, ਭੈਣਾਂ, ਮਦਰਸ ਹੈਗੀਆਂ, ਉਹ ਕਿੱਦਾਂ ਦਾ ਉਹਨਾਂ ਨੂੰ ਫੂਡ ਖਾਣਾ ਚਾਹੀਦਾ, ਕਿਉਂਕਿ ਬਹੁਤ ਟਾਈਮ ਬੈਠੇ ਰਹਿੰਦੇ ਆ, ਕਈਆਂ ਦਾ ਭਾਰ ਵੱਧ ਜਾਂਦਾ ਆ, ਡਾਇਬੀਟਿਕ ਹੋ ਜਾਂਦੇ ਆ, ਕੋਲੈਸਟਰੋਲ ਹੋ ਜਾਂਦਾ। ਸੋ ਉਹਨਾਂ ਦੇ ਲਈ ਇਹ ਵਧੀਆ ਹੋਊਗਾ। ਜ਼ਰੂਰ ਕੱਲ੍ਹ ਸ਼ਾਮ ਨੂੰ 4 ਵਜੇ ਰਾਜਕਨਵੀਰ ਸਿੰਘ ਜੀ 4 ਤੋਂ 6 ਉੱਥੇ ਜਿਹੜਾ ਹੈਗਾ ਆ ਪੰਜਾਬੀ ਕਲਚਰਲ ਸੈਂਟਰ 2125 ਨਾਰਥ ਬਾਰਟਨ ਐਵਨਿਊ ਫ੍ਰਿਜ਼ਨੋ, ਉੱਥੇ ਜ਼ਰੂਰ ਪਹੁੰਚਿਓ। ਜੇ ਕੋਈ ਕੁਐਸਚਨ ਹੋਇਆ ਤੁਸੀਂ ਪੰਜਾਬੀ ਰੇਡੀਓ USA ਵੀ ਕਾਲ ਕਰ ਸਕਦੇ ਹੋ 408-272-5200 'ਤੇ। ਜੀ ਬਿਲਕੁਲ, ਇਹ ਜ਼ਰੂਰੀ ਚੀਜ਼ ਆ। ਸਿਹਤ ਸਭ ਤੋਂ ਪਹਿਲਾਂ ਕਹਿੰਦੇ, ਜਿੱਦਾਂ ਸਿਹਤ ਜ਼ਰੂਰੀ ਆ, ਬਾਕੀ ਦੇ ਕੰਮ ਬਾਅਦ ਦੇ ਵਿੱਚ। ਸੋ ਇਹ ਜ਼ਰੂਰ ਜਿਹੜਾ ਰੱਖਿਓ। ਸੋ ਟਾਈਮਿੰਗ ਦੱਸ ਜਾਈਏ ਵੀ ਜਿਹੜਾ ਉਹ ਜਿਹੜਾ ਸ਼ਨੀਚਰਵਾਰ ਨੂੰ ਜਿਹੜਾ ਇਹ ਪ੍ਰੋਗਰਾਮ ਆ ਕੱਲ੍ਹ ਨੂੰ ਜਿਹੜਾ ਉਹ ਉੱਥੇ ਹੋਵੇਗਾ ਪੰਜਾਬੀ ਕਲਚਰਲ ਸੈਂਟਰ ਦੇ ਵਿੱਚ, ਉਹੀ 3 ਵਜੇ ਤੋਂ ਲੈ ਕੇ 5-6 ਵਜੇ ਤੱਕ ਜਿਹੜਾ ਆ ਉਹ ਤੁਸੀਂ ਉਸ ਟਾਈਮ ਦੇ ਵਿੱਚ ਉੱਥੇ ਆਓ ਅਤੇ ਆਪਣਾ ਫ੍ਰੀ ਚੈੱਕਅਪ ਕਰਾ ਕੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਆਪਣਾ ਜਿਹੜਾ ਫ੍ਰੀ ਚੈੱਕਅਪ ਕਰਾ ਕੇ ਉੱਥੇ ਤੁਹਾਨੂੰ ਕੁਝ ਨਿਊਟ੍ਰੀਸ਼ਨਲ ਜਿਹੜੇ ਸ਼ੇਕਸ ਵਗੈਰਾ ਵੀ ਸ਼ਾਇਦ ਜਿਹੜੇ ਉਹ ਦੱਸਣਗੇ ਕਿੱਦਾਂ ਬਣਾਉਣੇ ਆ, ਕੀ ਜਿਹੜੇ ਤੱਤਾਂ ਦੀ ਤੁਹਾਡੇ ਵਿੱਚ ਘਾਟ ਆ, ਜਾਂ ਕਿੱਦਾਂ ਤੁਸੀਂ ਆਪਣੀ ਡਾਈਟ ਨੂੰ ਬੈਲੈਂਸ ਜਿਹੜਾ ਆ ਉਹ ਰੱਖ ਸਕਦੇ ਆ, ਕਿੱਦਾਂ ਲੈਣੀ ਆ ਡਾਈਟ ਨੂੰ, ਪਲਾਨ ਕਿੱਦਾਂ ਕੀਤਾ ਜਾਵੇ। ਹੈ ਤਾਂ ਕਈ ਵਾਰੀ ਔਖਾ ਲੱਗਦਾ ਕਿਉਂਕਿ ਆਪਾਂ ਨੂੰ ਰੂਟੀਨ ਬਣਿਆ ਹੁੰਦਾ, ਪਰ ਜੇ ਆਪਾਂ ਇਸ ਨੂੰ ਸਮਝ ਕੇ ਆਪਣੇ ਜਿਹੜੇ ਇੱਕ ਸਰੀਰ ਨੂੰ ਵਧੀਆ ਕਰਾਂਗੇ, ਸਿਹਤ ਚੰਗੀ ਕਰਾਂਗੇ, ਅਤੇ ਜਿੰਨਾ ਚਿਰ ਵੀ ਫਿਰ ਜੀਵਾਂਗੇ ਤਾਂ ਇੱਕ ਚੰਗੀ ਸਿਹਤ ਦੇ ਨਾਲ ਜੀਵਾਂਗੇ। ਨਹੀਂ ਤਾਂ ਫਿਰ ਸਭ ਨੂੰ ਪਤਾ ਹੈ ਵੀ ਕਿੰਨੀ ਪ੍ਰੋਬਲਮ ਬਾਅਦ ਦੇ ਵਿੱਚ। ਚਾਹ ਕਿੱਦਾਂ ਛੱਡ ਸਕਦੇ, ਕੌਫੀ ਕਿੱਦਾਂ ਛੱਡ ਸਕਦੇ, ਇਹ ਵੀ ਗੱਲ ਕਰੂਗੇ ਕਿਉਂਕਿ ਇਹ ਵੀ ਛੱਡਣੀ ਬੜੀ ਔਖੀ ਹੁੰਦੀ ਹੈ। ਚੀਜ਼ ਹੈ ਵੀ ਐਡਿਕਸ਼ਨ ਹੀ ਕਿਤੇ ਨਾ ਕਿਤੇ ਬੰਦੇ ਨੂੰ ਹੋ ਜਾਂਦੀ ਆ। ਪਰ ਚਲੋ ਇਹ ਆ ਵੀ ਥੋੜ੍ਹੀ ਮਾਤਰਾ ਦੇ ਵਿੱਚ ਕਿੱਦਾਂ ਸਲੋ ਐਂਡ ਸਟੱਡੀ ਜਿਹੜਾ ਕਿੱਦਾਂ ਆਪਾਂ ਸਹੀ ਪਾਸੇ ਵੱਲ ਨੂੰ ਜਾਣਾ ਜ਼ਰੂਰੀ ਆ। 3 ਤੋਂ 6 ਵਜੇ ਤੱਕ ਜਿਹੜਾ ਉਸ ਦਾ ਟਾਈਮਿੰਗ ਹੈਗਾ ਨਿਊਟ੍ਰੀਸ਼ਨ ਦੇ ਨਾਲ ਜਿਹੜਾ ਸੰਬੰਧਿਤ ਵਿਸ਼ੇਸ਼ ਸੈਮੀਨਾਰ, ਵਿਸ਼ੇਸ਼ ਪ੍ਰੋਗਰਾਮ ਪੰਜਾਬੀ ਕਲਚਰ ਸੈਂਟਰ 2125 ਨਾਰਥ ਬਾਰਟਨ ਐਵਨਿਊ ਫ੍ਰੈਜ਼ਨੋ ਵਿੱਚ ਜਿਹੜਾ ਕੱਲ੍ਹ ਨੂੰ ਯਾਨੀ ਕਿ 17 ਅਗਸਤ ਦਿਨ ਸ਼ਨੀਚਰਵਾਰ ਨੂੰ ਇੱਥੇ ਹੋਣ ਜਾ ਰਿਹਾ। ਅਤੇ ਹੁਣ ਆਪਾਂ ਜਿਹੜੀ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਜੀ, ਸਾਡੇ ਦੋਨਾਂ ਵੱਲੋਂ ਸਭਨਾਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।